ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਕੰਮ ਕਰਦੀਆਂ ਨੇ, ਜਿਹੜੀਆਂ ਕਿ ਆਪਣੇ ਜੀਵਨ ਨੂੰ ਡੈਡੀਕੇਟ ਕੀਤਾ ਹੋਇਆ, ਜਿਨ੍ਹਾਂ ਨੇ ਕਿ ਉਹ ਸਮਰਪਿਤ ਨੇ ਇਸ ਸੁਸਾਇਟੀ ਨੂੰ। ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਸੋਸ਼ਲ ਦੇ ਆਧਾਰ ਦੇ ਉੱਤੇ ਕਿ ਚਾਹੇ ਉਹ ਹੈਲਥ ਦੇ ਰਿਗਾਰਡਿੰਗ ਹੋਣ ਜਾਂ ਕੋਈ ਹੋਰ ਸੋਸ਼ਲ ਇਸ਼ੂਜ਼ ਹੋਣ, ਉਹਨਾਂ ਉੱਤੇ ਇਹ ਸ਼ਖਸੀਅਤਾਂ ਲਗਾਤਾਰ ਜਿਹੜਾ ਆਪਣਾ ਕੰਮ ਆ ਉਹ ਕਰਦੀਆਂ ਰਹੀਆਂ ਨੇ ਅਤੇ ਕਰ ਵੀ ਰਹੀਆਂ ਨੇ। ਅਤੇ ਆਉਣ ਵਾਲੇ ਜਿਹੜੇ ਫਿਊਚਰ ਦੇ ਪਲਾਨ ਨੇ ਉਹਨਾਂ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ। ਅਤੇ ਅੱਜ ਸਾਡੇ ਦਰਮਿਆਨ ਬ੍ਰਿਸਬੇਨ ਦੇ ਬਹੁਤ ਹੀ ਮਸ਼ਹੂਰ ਸੋਸ਼ਲ ਵਰਕਰ ਜਤਿੰਦਰ ਕੌਰ ਜੀ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਅਤੇ ਅੱਜ ਅਸੀਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਜਤਿੰਦਰ ਕੌਰ ਜੀ। ਅਤੇ ਪਹਿਲਾਂ ਤਾਂ ਸਾਡੇ ਇਸ ਸਟੂਡੀਓ ਦੇ ਵਿੱਚ ਇੰਡੋਸ ਟੀਵੀ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਵੈਸੇ ਤਾਂ ਤੁਸੀਂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਬ੍ਰਿਸਬੇਨ ਦੇ ਵਿੱਚ ਬਹੁਤ ਸਾਰਾ ਤੁਸੀਂ ਕੰਮ ਸਮਾਜਿਕ ਮੁੱਦਿਆਂ ਦੇ ਉੱਤੇ ਕਰਦੇ ਹੋ। ਥੋੜ੍ਹੀ ਜਿਹੀ ਆਪਣੇ ਬਾਰੇ ਜਾਣਕਾਰੀ ਸਾਡੇ ਇੰਡੋਸ ਟੀਵੀ ਦੇ ਦਰਸ਼ਕਾਂ ਨੂੰ ਜ਼ਰੂਰ ਦਿਓ ਕਿ ਤੁਸੀਂ ਸੋਸ਼ਲ ਵਰਕਰ ਵੀ ਹੋ ਅਤੇ ਮੈਂਟਲ ਹੈਲਥ ਕਾਉਂਸਲਰ ਵੀ ਹੋ ਅਤੇ ਡੋਮੈਸਟਿਕ ਵਾਇਲੈਂਸ ਦੇ ਉੱਤੇ ਜਿਹੜਾ ਤੁਹਾਡਾ ਕੰਮ ਹੈ ਉਹ ਕਾਬਲੇ ਤਾਰੀਫ ਹੈਗਾ। ਅਤੇ ਜ਼ਰੂਰ ਦੱਸੋ ਇਹਨਾਂ ਕੰਮਾਂ ਦੇ ਬਾਰੇ। ਥੈਂਕ ਯੂ ਜੀ ਵੀਰ ਜੀ, ਥੈਂਕ ਯੂ ਅੱਜ ਮੌਕਾ ਤੁਸੀਂ ਦਿੱਤਾ ਅੱਜ ਇੰਟਰਵਿਊ ਲਈ। ਸੋ ਐਜ਼ ਅ ਸੋਸ਼ਲ ਵਰਕਰ ਮੇਰਾ ਕੰਮ ਕਈ ਵਿਸ਼ਿਆਂ 'ਤੇ ਹੈਗਾ। ਸੋ ਕਈ ਵਾਰੀ ਮੇਰੇ ਕੋਲ ਪੇਸ਼ੈਂਟਸ ਆਉਂਦੇ ਆ ਜੋ ਆਪਣੇ ਡਾਕਟਰ ਤੋਂ ਰੈਫਰ ਹੋ ਰਿਹਾ, ਸੋ ਉਹ ਅੰਡਰ ਮੈਂਟਲ ਹੈਲਥ। ਸੋ ਉਹਨਾਂ ਦੇ ਨਾਲ ਜੇ ਉਹਨਾਂ ਕੋਲ ਬਿਮਾਰੀ ਹੈਗੀ ਐਂਗਜ਼ਾਇਟੀ, ਡਿਪਰੈਸ਼ਨ ਜਾਂ ਫੈਮਲੀ ਪ੍ਰੋਬਲਮਸ ਹੈਗੀਆਂ, ਸੋ ਉਹਨਾਂ ਦੇ ਨਾਲ ਮੈਂ ਕਾਉਂਸਲਿੰਗ ਦਿੰਦੀ ਹੁੰਦੀ ਹਾਂ। ਸੋ ਡਜ਼ਨਟ ਮੈਟਰ ਜੇ ਉਹ ਆਦਮੀ ਹੁੰਦੇ, ਔਰਤਾਂ ਹੁੰਦੀਆਂ ਜਾਂ ਬੱਚੇ ਹੁੰਦੇ ਆ। ਸੋ 1-2 ਕਲੀਨਿਕਸ ਵਿੱਚ ਮੈਂ ਕੰਮ ਕਰਦੀ ਹਾਂ ਔਨ ਦ ਸਾਊਥ ਸਾਈਡ। ਐਂਡ ਬਾਕੀ ਜੋ ਸਾਡੇ ਕਮਿਊਨਿਟੀ ਦੇ ਵਿੱਚ ਮੇਨ ਮੇਰਾ ਕਾਫੀ 2-3 ਸਾਲਾਂ ਤੋਂ ਕੰਮ ਹੋ ਰਿਹਾ ਇਜ਼ ਜੋ ਸਾਡੇ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਡੋਮੈਸਟਿਕ ਵਾਇਲੈਂਸ ਕੇਸਿਸ ਜਾਂ ਪ੍ਰੋਬਲਮਸ ਆ ਰਹੀਆਂ ਆ। ਮੇਰਾ ਖਾਸ ਕੰਮ ਹੈਗਾ ਕਿ ਜੋ ਉਹ ਔਰਤਾਂ ਉਸ ਸਿਚੁਏਸ਼ਨ ਦੇ ਵਿੱਚ ਨਿਕਲ ਰਹੀਆਂ ਜਾਂ ਉਹਨਾਂ ਨੂੰ ਹੈਲਪ ਜਾਂ ਦੀ ਅਸਿਸਟੈਂਸ ਦੀ ਲੋੜ ਹੈਗੀ ਆ, ਉਹਦੇ ਵਿੱਚ ਮੇਰਾ ਕਾਫੀ ਕੰਮ ਹੈਗਾ ਆ। ਸੋ ਪਿਛਲੇ ਸਾਲਾਂ ਤੋਂ 1 ਸਾਲ ਹੋ ਗਿਆ ਹੁਣ ਸਾਨੂੰ ਬ੍ਰਿਸਬੇਨ ਦੇ ਵਿੱਚ ਇੱਕ ਡੋਮੈਸਟਿਕ ਵਾਇਲੈਂਸ ਰੈਫਿਊਜ ਐਸਟੈਬਲਿਸ਼ ਕੀਤਾ, ਜਿਸ ਦਾ ਨਾਂ ਹੈਗਾ ਵਿਮਨ ਸਹਾਰਾ ਹਾਊਸ। ਸਹਾਰਾ ਜਿਸ ਦਾ ਮਤਲਬ ਹੈਗਾ ਕਿ ਕਿਸੇ ਨੂੰ ਸਹਾਰਾ ਦੇਣਾ। ਉਹ ਸਭ ਤੋਂ ਪਹਿਲਾਂ ਆਪਣੇ ਇੰਡੀਅਨ ਔਰਤਾਂ ਲਈ ਆਸਟ੍ਰੇਲੀਆ ਵਿੱਚ ਡੋਮੈਸਟਿਕ ਵਾਇਲੈਂਸ ਰੈਫਿਊਜ ਹੈਗਾ। ਸੋ ਉਹ ਬ੍ਰਿਸਬੇਨ ਸਿੱਖ ਗੁਰਦੁਆਰਾ ਲੋਗਨ ਰੋਡ ਦੇ ਨਾਲ ਪ੍ਰੋਪਰਟੀ ਸੀਗੀ 5 ਬੈਡਰੂਮ ਹਾਊਸ, ਜੋ ਉਹਨਾਂ ਨੇ ਅਪਰੋਚ ਕੀਤਾ ਸੀਗਾ ਕਿ ਅਸੀਂ ਕਿਸੇ ਭਲਾਈ ਦੇ ਮੁੱਖ ਰੱਖਦੇ ਜਾਂ ਲੋੜਵੰਦ ਲਈ ਇਹ ਉਪਰਾਲਾ ਅਸੀਂ ਸ਼ੁਰੂ ਕਰਨਾ। ਸੋ ਉਹਦੇ ਵਿੱਚ ਦਾਸ ਦੀ ਜ਼ਿੰਮੇਵਾਰੀ ਰਿਸਪੋਂਸੀਬਿਲਿਟੀ ਹੈਗੀ ਆ ਉਸ ਉਪਰਾਲਾ ਨੂੰ, ਉਸ ਪ੍ਰੋਜੈਕਟ ਨੂੰ ਜਾਰੀ ਰੱਖਣਾ। ਐਂਡ ਉਹ ਜਿੰਨੀਆਂ ਔਰਤਾਂ ਹੈਗੀਆਂ ਉਸ ਘਰ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨੀ ਜੀ। ਅਤੇ ਜਿੱਦਾਂ ਤੁਸੀਂ ਦੱਸਿਆ ਸਹਾਰਾ ਜਿਹੜਾ ਤੁਸੀਂ ਬਣਾਇਆ ਹੋਇਆ, ਇਹ ਸਿਰਫ ਇੱਥੇ ਕੰਮ ਕਰਦਾ ਬ੍ਰਿਸਬੇਨ ਦੇ ਜਾਂ ਆਲ ਓਵਰ ਆਸਟ੍ਰੇਲੀਆ ਦੇ ਵਿੱਚ ਹੈਗਾ? ਸੋ ਜਿਸ ਤਰ੍ਹਾਂ ਹੁਣ ਲੋਕਾਂ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਜਾਣਕਾਰੀ ਆ ਰਹੀ ਆ ਜੋ ਅਸੀਂ ਇੱਥੇ ਸਪੋਰਟ ਕਰ ਰਹੇ ਹਾਂ। ਸੋ ਮੈਨੂੰ ਤਾਂ ਕਈ ਵਾਰੀ ਫੋਨ ਕਾਲਸ ਆਉਂਦੇ ਫਰਮ ਸਿਡਨੀ, ਮੈਲਬਰਨ, ਐਡਲਾਈਡ ਜੋ ਜਿਨ੍ਹਾਂ ਨੂੰ ਲੋੜ ਹੈਗੀ ਆ। ਸੋ ਐਟ ਦ ਮੋਮੈਂਟ ਇਹ ਸਹਾਰਾ ਹਾਊਸ ਬ੍ਰਿਸਬੇਨ ਵਿੱਚ ਹੈਗਾ, ਪਰ ਸਾਡੀ ਕੋਸ਼ਿਸ਼ ਹੈਗੀ ਆ ਹੁਣ ਅਸੀਂ ਮੈਲਬਰਨ ਦੇ ਵਿੱਚ, ਕਿਉਂਕਿ ਸਾਡੀ ਇੰਡੀਅਨ ਕਮਿਊਨਿਟੀ ਦੁੱਗਣੀ ਤਿੱਗਣੀ ਆ ਉੱਥੇ ਐਕਚੁਅਲੀ ਜ਼ਿਆਦਾ ਲੋੜ ਆ। ਸੋ ਮੇਰੇ ਮੀਟਿੰਗਸ ਹੋ ਰਹੇ ਆ, ਉਹਦੇ ਵਿੱਚ ਸਾਡਾ ਉਪਰਾਲਾ ਹੈਗਾ ਕਿ ਉੱਥੇ ਵੀ ਐਸਟੈਬਲਿਸ਼ ਕਰੀਏ। ਸਾਨੂੰ ਇੱਕ ਰੈਫਰਲ ਮਿਲਿਆ ਸੀਗਾ ਫਰਮ ਮੈਲਬਰਨ, ਬਾਕੀ ਸਾਰੇ ਇੱਥੇ ਕੁਈਨਜ਼ਲੈਂਡ ਬੇਸ ਲੇਡੀਜ਼ ਹੈਗੀਆਂ ਜੋ ਉਸ ਘਰ ਦੇ ਵਿੱਚ ਹੁਣ ਹੈਲਪ ਲੈ ਰਹੇ ਆ ਜੀ। ਅਤੇ ਜਿਹੜਾ ਇਹ ਸਹਾਰਾ ਤੁਹਾਡਾ ਹੈਗਾ ਅਤੇ ਇਹ ਸਟਰਕਚਰ ਕੀ ਹੈ ਇਹਦਾ? ਕੀ ਤੁਸੀਂ ਵਲੰਟੀਅਰ ਬੇਸ 'ਤੇ ਸਾਰਾ ਕੰਮ ਕਰਦੇ ਹੋ ਜਾਂ ਕਿਉਂਕਿ ਇਹੋ ਜਿਹੇ ਜਿਹੜੇ ਕੰਮ ਇਹਨਾਂ ਵਿੱਚ ਪੈਸੇ ਦੀ ਬਹੁਤ ਜ਼ਰੂਰਤ ਹੁੰਦੀ ਆ, ਫਿਰ ਕਿਵੇਂ ਅਰੇਂਜ ਕਰਦੇ ਹੋ ਤੁਸੀਂ? ਸੋ ਇਹ ਐਕਚੁਅਲੀ ਜਾਣਕਾਰੀ ਹੈਗੀ ਕਿ ਸਭ ਤੋਂ ਪਹਿਲਾਂ ਬ੍ਰਿਸਬੇਨ ਸਿੱਖ ਗੁਰਦੁਆਰੇ ਨੇ ਇਸ ਪ੍ਰੋਜੈਕਟ ਨੂੰ ਸਪੋਰਟ ਕੀਤਾ ਜੀ। ਸੋ ਉਹ ਕਿਉਂਕਿ ਉਹਨਾਂ ਦੀ ਜਾਇਦਾਦ, ਉਹਨਾਂ ਦੀ ਪ੍ਰੋਪਰਟੀ ਆ, ਐਂਡ ਉਹਦੇ ਵਿੱਚ ਜਿੰਨਾ ਵੀ ਖਰਚਾ ਲੱਗਿਆ, ਸਿਕਿਉਰਿਟੀ ਕੈਮਰਾਜ਼, ਫਰਨੀਚਰ,
you know, bedding, washing machine, ਉਹ ਸਾਰਾ ਗੁਰਦੁਆਰੇ ਵੱਲੋਂ ਨੂੰ support ਕੀਤੀ and at the moment ਜੋ ਸਾਡੀ ਉਹ structure ਹੈਗੀ ਆ government funding ਨਹੀਂ ਹਜੇ ਸਾਨੂੰ ਮਿਲੀ ਸਾਨੂੰ ਹੁਣ ਸਾਡੀ ਕੋਸ਼ਿਸ਼ ਹੈਗੀ ਆ ਅਗਲੇ month ਵਿੱਚ funding submission minister ਨੂੰ ਦੇਣ ਲਈ ਕਿਉਂਕਿ ਪਹਿਲਾਂ ਬਿਫੋਰ ਅਸੀਂ ਗਵਰਨਮੈਂਟ ਨੂੰ ਜਾਂਦੇ ਆ ਸਾਨੂੰ ਇਹ ਵੀ ਹੁੰਦਾ ਕਿ ਅਸੀਂ ਦਿਖਾਈਏ ਵੀ ਅਸੀਂ ਕੀ ਕਰ ਰਹੇ ਹਾਂ ਐ ਸਾਡੇ ਕੋਲ ਐਵੀਡੈਂਸ ਵੀ ਹੋਵੇ ਕਿ ਸਾਨੂੰ ਇੰਨੇ ਕੇਸਿਸ ਆਏ ਆ ਸੋ ਲਾਸਟ 2-3 ਸਾਲਾਂ ਤੋਂ ਤਕਰੀਬਨ ਮੇਰੇ ਵੱਲੋਂ I've supported about 30 women 10 women already ਇਸ ਘਰ ਦੇ ਵਿੱਚ support ਹੋ ਚੁੱਕੇ ਆ in the last 12 months and so the funding ਹੈਗੀ ਆ some of it's volunteer of my time some of it the Gurdwara pays and other funding ਹੈਗੀ ਕਿ ਜੋ ਸਾਨੂੰ donations ਮਿਲਦੇ ਆ community ਤੋਂ ਜਾਂ ਹੋਰ not for profit organizations ਜਾਂ ਜਿਹੜੇ wealthy individuals ਹੈਗੇ ਆ ਜੀ ਤੇ ਜ਼ਿਆਦਾਤਰ ਕੰਮ ਤੁਹਾਡਾ ਡੋਮੈਸਟਿਕ ਵਾਇਲੈਂਸ ਦੇ ਉੱਤੇ ਹੈਗਾ ਕਿਹੋ ਜਿਹੀ ਸਥਿਤੀ ਹੈਗੀ ਆਪਣੇ ਖਾਸ ਤੌਰ ਤੇ ਪੰਜਾਬ ਦੇ ਜਾਂ ਇੰਡੀਆ ਦੀ ਜਿਹੜੀ ਸਥਿਤੀ ਆ ਉਹ ਜ਼ਿਆਦਾ ਖਰਾਬ ਹੈ ਓਵਰਆਲ ਜਾਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਜਾਂ ਠੀਕ ਠਾਕ ਹੈ ਕਿਹੋ ਜਿਹੀ ਕਿਉਂਕਿ ਬਹੁਤ ਚਿਰ ਤੋਂ ਤੁਸੀਂ ਤੁਹਾਡੇ ਤਜਰਬੇ ਵੀ ਆਪਣੇ ਹੈਗੇ ਆ ਥੋੜ੍ਹੀ ਜਿਹੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਜ਼ਰੂਰ ਕਰੋ look ਜੋ ਸਵਾਲ ਤੁਸੀਂ ਪੁੱਛਿਆ it's a very big ਸਵਾਲ unfortunately ਜੋ ਮੇਰੇ ਜਾਣ ਪਛਾਣ ਵਿੱਚ ਜੋ ਮੇਰੇ ਕੋਲ cases ਆਉਂਦੇ ਆ ਕਿ ਜ਼ਿਆਦਾ percentage ਹੈ ਕਿ ਸਾਡੇ ਪੰਜਾਬ region ਤੋਂ ਪੰਜਾਬ and ਹਰਿਆਣਾ and ਜ਼ਿਆਦਾ ਆਪਣੇ ਸਿੱਖ families instead of ਆਪਣੇ ਹਿੰਦੂ ਜਾਂ ਇਹ ਵਿੱਚ ਬੜੀ ਤਰਾਸਦੀ ਹੈ ਇਹ ਤਾਂ ਫਿਰ ਨਾ so ਜੇ ਤੁਸੀਂ ਕੋਰਟ ਮੈਜਿਸਟ੍ਰੇਟ ਕੋਰਟ ਵਿੱਚ ਜਾਓਗੇ in Brisbane Holland Park Brisbane ਹੋਇਆ Logan ਹੋਇਆ unfortunately Singh and Kaur ਤਕਰੀਬਨ if not every week ਜਾਂ every second week ਕੋਈ ਨਾ ਕੋਈ case ਹੁੰਦਾ so ਕਾਫੀ ਹੁਣ ਹਾਈ ਲੈਵਲ ਦੇ ਵਿੱਚ ਨੰਬਰਸ ਆ ਰਹੇ ਆ ਬਟ ਅਜੇ ਤੱਕ ਗਵਰਨਮੈਂਟ ਸਾਨੂੰ ਦੱਸ ਨਹੀਂ ਪਾ ਰਹੀ ਕਿ ਕਿੰਨੇ ਕੇਸਿਸ ਆ ਰਹੇ ਆ ਸਾਲ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਪਰ ਇੰਨਾ ਮੈਨੂੰ ਪਤਾ ਕਿ ਹੁਣ ਜਿਉਂ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਹੋ ਰਹੀ ਆ ਉਹਦੇ ਵਿੱਚ ਜੋ ਔਰਤਾਂ ਜਾਂ ਜੋ ਇਸ ਸਿਚੁਏਸ਼ਨ ਵਿੱਚ ਨਿਕਲ ਰਹੇ ਆ ਉਹਨਾਂ ਨੂੰ ਜਾਣਕਾਰੀ ਪਤਾ ਲੱਗ ਰਹੀ ਹੈ ਉਹ ਉਹਦੇ ਨਾਲ ਫਿਰ ਹੈਲਪ ਲੈ ਰਹੇ ਆ ਪਰ ਬਹੁਤ ਸਾਰੇ ਲੇਡੀਜ਼ ਹੈਗੇ ਆ ਜੋ ਜਿਨ੍ਹਾਂ ਨੂੰ ਨਹੀਂ ਕੁਝ ਪਤਾ ਹੈਗਾ ਕਿਉਂਕਿ ਜੋ ਨਵੇਂ ਇੰਡੀਆ ਤੋਂ ਆਉਂਦੇ ਆ ਨਾ ਉਹਨਾਂ ਨੂੰ ਪਤਾ ਇੱਥੇ ਦਾ ਕਾਨੂੰਨ ਕੀ ਆ ਨਾ ਉਹਨਾਂ ਨੂੰ ਕੋ ਮੋਬਾਈਲ ਫੋਨ ਹੁੰਦਾ ਨਾ ਉਹਨਾਂ ਨੂੰ ਪਤਾ ਇੰਗਲਿਸ਼ ਕਿਸ ਤਰ੍ਹਾਂ ਬੋਲਣੀ ਆ ਸੋ ਕਈ ਵਾਰੀ ਮੇਰੇ ਕੋਲ ਕਈ ਕੇਸਿਸ ਆਉਂਦੇ ਕਿ 2-3 ਸਾਲਾਂ ਤੋਂ ਉਹ ਇਸ ਚੀਜ਼ ਦੇ ਵਿੱਚ ਰਹਿ ਪਾ ਰਿਹਾ ਠੀਕ ਆ ਤੇ ਦੋਸਤੋ ਬੜੀ ਤਰਾਸਦੀ ਆ ਇਹ ਜਿੱਦਾਂ ਭੈਣ ਜੀ ਉਹਨਾਂ ਨੇ ਦੱਸਿਆ ਵੀ ਡੋਮੈਸਟਿਕ ਵਾਇਲੈਂਸ ਜਿਹੜੀ ਆ ਇਹ ਬਹੁਤ ਇੱਕ ਕਹਿ ਲਓ ਵੀ ਚੰਬੜ ਚੱਕੀ ਆ ਸਾਡੇ ਸਮਾਜ ਦੇ ਵਿੱਚ ਤੇ ਇਹ ਜਿਹੜਾ ਮਹੀਨਾ ਮਈ ਇਹ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਇੱਕ ਅਭਿਆਨ ਚਲਾਇਆ ਜਾਂਦਾ ਮਈ ਦੇ ਮਹੀਨੇ ਦੇ ਵਿੱਚ ਕੀ ਉਪਰਾਲੇ ਤੁਸੀਂ ਕਰ ਰਹੇ ਹੋ ਇਸ ਮਹੀਨੇ ਦੇ ਵਿੱਚ ਸੋ ਇਸ ਸਾਲ ਸਾਡਾ ਮੇਨ ਉਪਰਾਲਾ ਸੀਗਾ ਇਸ ਸਾਲ ਦੇ ਵਿੱਚ ਕਿ ਅਸੀਂ ਚਾਹੁੰਦੇ ਸੀਗੇ ਕਿ ਇੱਕ ਔਰਤਾਂ ਵਾਸਤੇ ਇੰਡੀਅਨ ਔਰਤਾਂ ਵਾਸਤੇ ਕੋਈ ਇੱਦਾਂ ਦਾ ਐਕਸਪੋ ਜਾਂ ਫੋਰਮ ਕੀਤਾ ਜਾਵੇ ਜਿੱਥੇ ਉਹਨਾਂ ਨੂੰ ਸਾਰੀ ਜਾਣਕਾਰੀ ਇਨਫੋਰਮੇਸ਼ਨ ਮਿਲੀ ਜਾਵੇ ਸੋ on this Saturday ਅਸੀਂ ਸਭ ਤੋਂ ਪਹਿਲਾਂ ਅਸੀਂ ਇਵੈਂਟ ਰੱਖਣ ਲੱਗੇ ਜੋ ਇਹਨਾਂ ਨੂੰ ਕਹਿੰਦੇ ਇੰਡੀਅਨ ਵੂਮਨਸ ਹੈਲਥ ਐਂਡ ਵੈਲਬੀਇੰਗ ਫੋਰਮ ਉਹਦੇ ਵਿੱਚ ਅਸੀਂ ਆਪਣੇ ਡਾਕਟਰਸ ਸੱਦੇ ਜਾਏ ਆ ਜੋ ਸਾਡੀ ਕਮਿਊਨਿਟੀ ਨੂੰ ਜਾਣਕਾਰੀ ਦੇਣ ਲਈ ਕਿ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਆ ਤੁਹਾਡੇ ਵੂਮਨਸ ਹੈਲਥ ਚੈੱਕ ਹੁੰਦਾ ਜਾਂ ਜੇ ਪ੍ਰੈਗਨੈਂਸੀ ਦੇ ਵਿੱਚ ਜਾਂ ਬਲੱਡ ਪ੍ਰੈਸ਼ਰ we've got diabetes Australia ਸੋ ਉਹਦੇ ਵਿੱਚ ਸਾਡੇ ਕੋਲ ਵੋਲੰਟੀਅਰਸ ਹੈਗੇ ਸਾਡੇ ਆਪਣੇ ਕਮਿਊਨਿਟੀ ਦੇ ਵਿੱਚ ਕਿ ਫ੍ਰੀ ਹੈਲਥ ਚੈੱਕਸ ਜੋ ਉਹਨਾਂ ਦਾ ਆਪਣਾ ਵੋਲੰਟੀਅਰ ਟਾਈਮ ਦੇ ਰਹੇ ਆ ਕਿ ਸਾਡੀ ਕਮਿਊਨਿਟੀ ਨੂੰ ਅਸੀਂ ਹੈਲਪ ਕਰਨਾ ਚਾਹੁੰਦੇ ਆ ਜੀ ਸੋ ਉਹਦੇ ਵਿੱਚ ਅਸੀਂ ਹੈਲਥ ਵੀ ਰੱਖਿਆ ਦੂਸਰੇ ਪੱਖੋਂ ਕਿਉਂਕਿ May is Domestic Violence Awareness Month ਉਹਦੇ ਵਿੱਚ ਪੁਲਿਸ ਨੇ ਇਨਫੋਰਮੇਸ਼ਨ ਸੈਸ਼ਨ ਦੇਣੀ ਹੈ ਕਿ ਪੁਲਿਸ ਦੀ ਇੱਥੇ ਉਹਨਾਂ ਦਾ ਕੀ ਰੋਲ ਆ ਜਦੋਂ ਸਾਡੇ ਫੈਮਲੀਜ਼ ਵਿੱਚ ਪ੍ਰੋਬਲਮਸ ਜਾਂ ਇਸ਼ੂਜ਼ ਆਉਂਦੀਆਂ ਉਹ ਕਿਸ ਤਰ੍ਹਾਂ ਮਦਦ ਜਾਂ ਸਹਾਇਤਾ ਕਰਦੇ ਆ
ਦੈਨ ਸਾਡੇ ਕੋਲ ਵਕੀਲ ਵੀ ਹੋ ਗਏ, ਲਾਇਰਸ ਵੀ ਹੋ ਗਏ ਕਿ ਜਾਣਕਾਰੀ ਦੇਣ ਨੇ ਕਿ ਇੱਥੇ ਦਾ ਕਾਨੂੰਨ ਕੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ, ਸਾਡੇ ਆਪਣੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਇੱਥੇ ਦਾ ਕਾਨੂੰਨ ਕੀ ਆ। ਸੋ ਉਹਦੇ ਬਾਰੇ ਜਾਣਕਾਰੀ ਅਸੀਂ ਦੇ ਰਹੇ ਹਾਂ। ਕਿਹੜੇ ਕਾਨੂੰਨ ਨੇ, ਜਿੱਦਾਂ ਡੋਮੈਸਟਿਕ ਵਾਇਲੈਂਸ ਦਾ ਕਾਨੂੰਨ ਹੋ ਗਿਆ, ਸੋ ਡੋਮੈਸਟਿਕ ਵਾਇਲੈਂਸ ਦਾ ਕਾਨੂੰਨ ਹੋ ਗਿਆ, ਫੈਮਿਲੀ ਲਾਅ, ਜੇ ਤੁਹਾਡੇ ਡਿਵੋਰਸ ਜਾਂ ਕਸਟਡੀ ਜਾਂ ਸੈਪਰੇਸ਼ਨ, ਬਟ ਈਵਨ sexual assault ਜੋ ਉਹਦੇ ਬਾਰੇ। ਐਂਡ ਤੀਸਰੀ ਗੱਲ ਹੈਗੀ ਜੋ elder abuse। ਹੁਣ ਸਿਰਫ ਹਸਬੈਂਡ ਵਾਈਫ ਦੇ ਇਸ਼ੂਜ਼ ਨਹੀਂ ਹੁੰਦੇ। ਇਹ ਬਹੁਤ ਵੱਡੀ ਤੁਸੀਂ ਗੱਲ ਕੀਤੀ ਕਿ ਐਲਡਰ ਅਬਿਊਜ਼ ਨੂੰ ਤਾਂ ਅਸੀਂ ਅਬਿਊਜ਼ ਮੰਨਦੇ ਨਹੀਂ ਸਾਡੀ ਕਮਿਊਨਿਟੀ ਦੇ ਵਿੱਚ। ਜਦੋਂ ਆਪਾਂ ਗੱਲ ਕਰ ਲਈਏ ਅਬਿਊਜ਼ਮੈਂਟ ਦੀ ਜਾਂ ਕਰ ਲਈਏ ਕਿ ਡੋਮੈਸਟਿਕ ਵਾਇਲੈਂਸ ਦੀ, ਉਹਦੇ ਵਿੱਚ ਸਿਰਫ ਇੱਕ ਮਰਦ ਤੇ ਔਰਤ ਦਾ ਝਗੜਾ ਦਿਖਾ ਦਿੱਤਾ ਜਾਂਦਾ। ਚਾਈਲਡ ਅਬਿਊਜ਼ ਤੇ ਜਿਹੜੇ ਐਲਡਰ ਅਬਿਊਜ਼ ਆ, ਇਹਦੀ ਕੀ ਰੇਸ਼ੋ ਹੈਗੀ ਆ? ਓਕੇ, ਇਹਦੇ ਬਾਰੇ ਵੀ ਹਜੇ ਸਾਨੂੰ ਪਤਾ ਨਹੀਂ ਹੈਗਾ, ਪਰ ਚਾਈਲਡ ਅਬਿਊਜ਼ ਹੁੰਦਾ, ਕਿਉਂਕਿ ਜੇ ਅਸੀਂ ਸੋਚੇ ਜਾਵੇ ਇੰਡੀਆ ਦੇ ਵਿੱਚ ਤਾਂ ਬੱਚਿਆਂ ਨੂੰ ਕੁੱਟਿਆ ਜਾਂਦਾ ਆ, ਉੱਥੇ ਤਾਂ ਇੰਨਾ ਸਖਤ ਕਾਨੂੰਨ ਨਹੀਂ ਹੈਗਾ, ਪਰ ਇੱਥੇ ਆਸਟ੍ਰੇਲੀਆ ਵਿੱਚ ਕਾਫੀ ਸਖਤ ਕਾਨੂੰਨ ਹੈਗਾ। ਸੋ ਇਸ ਬਾਰੇ ਵੀ ਬਹੁਤ ਜ਼ਰੂਰੀ ਹੈ ਕਿ ਸਾਡੇ ਜੋ ਹੁਣ ਇੱਥੇ ਦੇ ਨਹੀਂ ਜੰਪਲ ਆਪਣੇ ਇੰਡੀਅਨ ਫੈਮਲੀਜ਼, ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇ ਕਿ ਏਦਾਂ ਨਾ ਹੋਵੇ ਕਿ ਉਹਨਾਂ ਦੇ ਬੱਚੇ ਫੋਸਟਰ ਕੇਅਰ ਵਿੱਚ ਜਾਣ, ਹਨਾ, ਜੇ ਚਾਈਲਡ ਅਬਿਊਜ਼ ਹੁੰਦੀ ਆ। ਐਲਡਰ ਅਬਿਊਜ਼ ਜੋ ਕੇਸਿਸ ਸਾਨੂੰ ਹੁਣ ਜਾਣਕਾਰੀ ਆ ਰਹੀ ਹੈ ਕਿ ਕਈ ਵਾਰੀ ਜਿਹੜੇ ਨਵੇਂ ਇੰਡੀਆ ਤੋਂ ਆਏ ਆ, ਉਹ ਆਪਣੇ ਮਾਪਿਆਂ ਨੂੰ ਮਜਬੂਰ ਕਰਦੇ ਨੇ ਕਿ ਉਹ ਸਾਰੀ ਜਾਇਦਾਦ ਵੇਚਣ ਲਈ, ਪੈਸਾ ਸਾਰਾ ਇੱਥੇ ਲਿਆਉਣ ਲਈ। ਐਂਡ ਜਦੋਂ ਇੱਥੇ ਆਉਂਦੇ ਆ ਫਿਰ ਆਪਣੇ ਮਾਪਿਓ ਦੀ ਦੇਖਭਾਲ ਨਹੀਂ ਕਰ ਰਹੇ, ਕਿਉਂਕਿ ਫਿਰ ਮਾਪਿਓ ਉਹ ਬਜ਼ੁਰਗ ਹੁੰਦੇ ਆ, ਉਹ ਡਿਪੈਂਡੈਂਟ ਹੁੰਦੇ ਆ ਆਪਣੇ ਬੱਚਿਆਂ ਦੇ ਉੱਪਰ, ਪਰ ਜੇ ਉਹਨਾਂ ਦੀ ਉਹਨਾਂ ਦੀ ਕੇਅਰ ਨਹੀਂ ਹੁੰਦੀ, ਫਿਰ that is what as a definition of elder abuse। ਜੀ, ਤੇ ਜਿੱਦਾਂ ਤੁਸੀਂ ਦੱਸਿਆ ਕਿ ਇੱਥੇ ਬਜ਼ੁਰਗ ਆ ਜਾਂਦੇ ਆ, ਉਹਨਾਂ ਦੀ ਦੇਖਭਾਲ ਹੁੰਦੀ ਨਹੀਂ, ਉਲਟਾ ਉਹਨਾਂ ਤੋਂ ਕੰਮ ਲਿਆ ਜਾਂਦਾ ਵੀ ਅਸੀਂ ਕੰਮ ਤੇ ਜਾਵਾਂਗੇ, ਤੁਸੀਂ ਬਾਅਦ ਦੇ ਵਿੱਚ ਸਾਡੇ ਬੱਚੇ ਸੰਭੋ। ਬੱਚੇ ਕੁਕਿੰਗ, ਕਲੀਨਿੰਗ, ਸੋ ਐਜ਼ ਅ ਸਰਵੈਂਟ ਵੀ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆ। ਜੀ, ਤੇ ਤੁਸੀਂ ਦੱਸਿਆ ਵੀ ਖਾਸ ਤੌਰ ਤੇ ਜਿਹੜੀ ਇਹ ਜਿਹੜਾ ਤੁਸੀਂ ਵੈਸੇ ਬਰੋਡ ਕਰ ਦਿੱਤਾ ਇਸ ਪ੍ਰੋਗਰਾਮ ਨੂੰ ਡੋਮੈਸਟਿਕ ਵਾਇਲੈਂਸ ਤੋਂ ਉੱਪਰ ਨਿਕਲ ਕੇ, ਤੇ ਇਹ ਬੜਾ ਕਾਬਲੇ ਤਾਰੀਫ ਹੈਗਾ। ਤੇ ਵੂਮਨ ਹੈਲਥ ਦੀ ਤੁਸੀਂ ਗੱਲ ਕੀਤੀ ਆ, ਖਾਸ ਤੌਰ ਤੇ ਇਸ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਸਹਾਰਾ ਵੱਲੋਂ ਕਰਵਾਇਆ ਜਾ ਰਿਹਾ, ਤੇ ਇਹਨਾਂ ਦੇ ਉਪਰਾਲੇ ਜਤਿੰਦਰ ਕੌਰ ਜੀ ਹੋਣਾ ਤੇ ਇਹਨਾਂ ਦੀ ਟੀਮ ਦੇ ਵੱਲੋਂ, ਕਿ ਇਹਦੇ ਵਿੱਚ ਜਿਹੜੀ ਅਵੇਅਰਨੈਸ ਦੱਸੀ ਜਾਵੇ ਜਿਹੜੀਆਂ ਔਰਤਾਂ ਨੂੰ ਜਿਹੜੀ ਹੈਲਥ ਇਸ਼ੂਜ਼ ਹੈਗੇ ਆ, ਖਾਸ ਤੌਰ ਤੇ ਪ੍ਰੈਗਨੈਂਸੀ ਦੇ ਦੌਰਾਨ। ਕਪਲ ਆਉਂਦਾ ਉੱਧਰੋਂ ਇੰਡੀਆ ਤੋਂ, ਉਹਨਾਂ ਨੂੰ ਇੱਥੇ ਪਤਾ ਨਹੀਂ ਹੁੰਦਾ, ਮੰਨ ਲਓ ਕਿ ਉਹ ਪ੍ਰੈਗਨੈਂਟ ਹੈਗੇ ਆ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਹੁਣ ਅਸੀਂ ਡਾਕਟਰ ਕੋਲ ਜਾਣਾ ਜਾਂ ਇੱਥੇ ਚੈੱਕਅਪ ਪ੍ਰੋਸੀਜਰ ਕੀ ਆ, ਤੇ ਇਸ ਕਰਕੇ ਬੜਾ ਇਹ ਲਾਹੇਵੰਦ ਹੋ ਸਕਦਾ ਕਿ ਉਹਨਾਂ ਨੂੰ ਜਿਹੜਾ ਇਹ ਦੱਸਿਆ ਜਾਵੇ। ਤੇ ਹੋਰ ਕਿਹੜੇ ਮੈਡੀਕਲ ਜਿਹੜੀਆਂ ਕੰਡੀਸ਼ਨਸ ਕਿਹੋ ਜਿਹੇ ਉੱਥੇ ਡਾਕਟਰ ਆਉਣਗੇ ਜਿਹੜੇ ਕਿ ਹੈਲਪ ਕਰ ਸਕਦੇ ਆ? ਐਟ ਦ ਮੋਮੈਂਟ ਸਾਡੀ ਮੇਨ ਫੋਕਸ ਸੀਗੀ ਕਿ ਜਿਹੜੇ ਖਾਸ ਹੈਲਥ ਇਸ਼ੂਜ਼ ਸਾਡੇ ਕਮਿਊਨਿਟੀਜ਼ ਵਿੱਚ ਆ ਰਹੇ ਆ। ਸੋ ਇੱਕ ਤਾਂ ਜੋ ਆਪਣੇ ਵੂਮਨਸ ਹੈਲਥ ਤੇ ਹੁੰਦੀ ਆ, ਦੂਸਰੀ ਕਿ chronic disease, so high blood pressure, cholesterol and diabetes। ਆਸਟ੍ਰੇਲੀਆ ਵੱਲੋਂ ਉਹਨਾਂ ਨੇ ਆਪਣੇ ਐਜੂਕੇਟਰ ਨੇ ਭੇਜਣਾ ਆ, ਉਹਨਾਂ ਨੇ ਇਨਫੋਰਮੇਸ਼ਨ ਸਟੋਰ ਹੋਣਾ ਉੱਥੇ। ਸੋ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਇਹ ਸਾਰੀ ਇਸ਼ੂਜ਼ ਕਾਫੀ ਹਾਈ ਆ ਸਾਡੇ ਆਪਣੇ ਇੰਡੀਅਨ ਕਮਿਊਨਿਟੀਜ਼ ਵਿੱਚ। ਐਂਡ ਬਾਕੀ ਦੂਸਰੇ ਤਰ੍ਹਾਂ ਦੇ ਮੇਨ ਗੱਲ ਹੈ ਕਿ ਕਈ ਵਾਰੀ ਸਾਡੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਉਹ ਸੋਚਦੇ ਬਸ 5 ਮਿੰਟ ਡਾਕਟਰ ਨੇ ਦੇਖਿਆ ਇਹੀ ਟਾਈਮ ਆ। ਕਈ ਵਾਰੀ ਤੁਹਾਨੂੰ ਮੰਗਣਾ ਪੈਂਦਾ ਐਕਸਟਰਾ ਲੌਂਗਰ ਅਪਾਇੰਟਮੈਂਟ। ਕਈ ਵਾਰੀ ਤੁਹਾਨੂੰ ਦੱਸਣਾ ਪੈਂਦਾ ਕਿ ਨਹੀਂ, ਮੈਨੂੰ ਹੁਣ ਮੈਂਟਲ ਹੈਲਥ ਲਈ ਮੈਨੂੰ ਮੈਂਟਲ ਹੈਲਥ ਕੇਅਰ ਪਲਾਨ ਚਾਹੀਦਾ, ਜਾਂ ਜੇ ਤੁਹਾਡੇ ਕੋਲ ਡਾਇਬੀਟੀਜ਼ ਜਾਂ ਕੋਲੈਸਟਰੋਲ ਇਸ਼ੂ, ਇਹ ਕ੍ਰੋਨਿਕ ਡਿਜ਼ੀਜ਼ ਪਲਾਨ ਤੁਸੀਂ ਉਹਦੇ ਵਿੱਚ ਤੁਹਾਨੂੰ ਮੈਡੀਕੇਅਰ ਦੇ ਰਾਹੀਂ ਕਈ ਵਾਰੀ ਫ੍ਰੀ ਵਿੱਚ ਹੋਰ ਸਰਵਿਸਿਜ਼ ਮਿਲ ਸਕਦੇ ਸਪੈਸ਼ਲਿਸਟ ਦੇ ਨਾਲ। ਪਰ ਸਾਡੇ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਇਹ ਅਸੀਂ ਮੰਗ ਸਕਦੇ ਸਾਡੇ GP ਕੋਲੋਂ। ਸੋ ਇਹ ਵੀ ਸਾਡਾ ਉਪਰਾਲਾ ਹੈਗਾ ਕਿ ਜਾਣਕਾਰੀ ਦਿੱਤੀ ਜਾਵੇ, ਕਿ ਅਵੇਅਰਨੈਸ ਦਿੱਤੀ ਜਾਵੇ ਕਿ ਤੁਹਾਡੇ ਕੋਲ ਹੈਲਥ ਸਿਸਟਮ ਦੇ ਵਿੱਚ ਕਈ ਤਰ੍ਹਾਂ ਦੇ ਸਪੈਸ਼ਲਿਸਟ ਹੈਗੇ ਆ। ਜੇ ਤੁਸੀਂ ਇੱਥੇ ਦੇ ਪਰਮਨੈਂਟ ਰੈਜ਼ੀਡੈਂਟ ਹੈਗੇ ਆ, ਤੁਹਾਡਾ ਹੱਕ ਹੈਗਾ ਕਿ ਇਹ ਸਾਰੀਆਂ ਸਹੂਲਤਾਂ ਤੁਹਾਨੂੰ ਮਿਲਣ ਲਈ।
ਕਿਆ ਬਾਤ ਆ, ਬਹੁਤ ਵਧੀਆ। ਤੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਇੱਕ ਤਾਂ ਤੁਸੀਂ ਹੈਲਥ ਇਸ਼ੂਜ਼ ਦੀ ਗੱਲ ਕੀਤੀ, ਫਿਰ ਤੁਸੀਂ ਪੁਲਿਸ ਦੀ ਗੱਲ ਕੀਤੀ, ਇਹ ਵੀ ਵਧੀਆ ਕੀਤਾ ਕਿਉਂਕਿ ਸਾਨੂੰ ਇੰਡੀਆ ਵਿੱਚ ਤਾਂ ਬਹੁਤ ਡਰਾ ਕੇ ਰੱਖਿਆ ਹੁੰਦਾ ਨਾ ਸ਼ੁਰੂ ਤੋਂ, ਅਸੀਂ ਤਾਂ ਉੱਥੇ ਖਾਕੀ ਵਰਦੀ ਦੇਖ ਕੇ ਡਰ ਜਾਂਦੇ ਹਾਂ। ਤੇ ਇੱਥੇ ਦੀ ਪੁਲਿਸ ਕਿਹੋ ਜਿਹਾ ਕੰਮ ਕਰਦੀ ਆ, ਕੀ ਡਿਫਰੈਂਸ ਹੈਗਾ ਦੋਸਤੋ, ਇਹ ਜ਼ਰੂਰ ਤੁਸੀਂ ਚੈੱਕਅਪ ਕਰ ਸਕਦੇ ਹੋ, ਉੱਥੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਅਗਲਾ ਤੁਸੀਂ ਦੱਸਿਆ ਵੀ ਜਿਹੜੇ ਲਾਇਰ ਆ ਉਹ ਆਉਣਗੇ ਉੱਥੇ, ਤੁਸੀਂ ਉੱਥੇ ਦੀ ਗੱਲ ਕੀਤੀ ਕਿ ਉਹ ਕਿਹੋ ਜਿਹਾ ਇਨਫੋਰਮੇਸ਼ਨ ਦੇਣਗੇ, ਤੁਸੀਂ ਉਹਦੇ ਵਿੱਚ ਦੱਸਿਆ ਵੀ ਡੋਮੈਸਟਿਕ ਵਾਇਲੈਂਸ ਵਗੈਰਾ ਦੱਸਣਗੇ। ਕਿ ਇਹਦੇ ਵਿੱਚ ਮਾਈਗ੍ਰੇਸ਼ਨ ਬਹੁਤ ਵੱਡੀ ਇੱਕ ਸਮੱਸਿਆ ਹੈਗੀ ਆ ਸਾਡੇ, ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਈ ਵਾਰੀ ਗਲਤ ਏਜੰਟਸ ਦੇ ਕੋਲ ਫਸ ਜਾਂਦੇ ਹਾਂ, ਕੀ ਇਹੋ ਜਿਹਾ ਕੋਈ ਹੈ ਮੁੱਦਾ? ਹਾਂਜੀ, ਸਰ ਸਾਡੇ ਕੋਲ ਮਾਈਗ੍ਰੇਸ਼ਨ ਏਜੰਟ ਵੀ ਹੋਗਾ, ਉਹਦੇ ਨਾਲ ਮੇਰਾ ਕਾਫੀ ਕਲੋਜ਼ ਡੀਲਿੰਗ ਹੈਗੀ ਆ। ਸੋ ਉਹਨਾਂ ਦਾ ਮੇਨ ਮਕਸਦ ਹੋਣਾ ਕਿ ਦੱਸਣ ਲਈ ਕਿ ਕਿਹੜੇ ਤਰ੍ਹਾਂ ਦੇ ਰਾਹ ਹੈਗੇ ਆ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਮਿਲਣ ਲਈ। ਸੋ ਅਨਫੋਰਚੂਨੇਟਲੀ ਜਿਹੜੇ ਹੁਣ ਆਪਣੇ ਇੰਡੀਆ ਤੋਂ ਪਹਿਲਾਂ ਹੁਣ nearly 10 ਸਾਲ ਹੋ ਗਏ, ਕਈ ਵੀਜ਼ੇ ਚੇਂਜ ਕਰੀ ਜਾਂਦੇ, ਪਰ ਰੂਲਸ ਵੀ ਚੇਂਜ ਹੋਏ ਗਏ, ਪਰ ਹੁਣ ਕਾਫੀ ਸਖਤੀ ਆ ਗਈ ਆ। ਸੋ ਇੱਕ ਤਾਂ ਤੁਹਾਡੇ ਇੰਗਲਿਸ਼ ਲੈਂਗੁਏਜ, ਤੁਹਾਡੇ ਨੰਬਰਸ, ਆਇਲਟਸ ਸਕੋਰਸ, ਕਈ ਵੀਜ਼ਾ ਕੈਟੇਗਰੀ ਦੇ ਲਈ ਤੁਹਾਨੂੰ ਕਾਫੀ ਹਾਈ ਲੈਵਲ ਚਾਹੀਦਾ। ਜੇ ਤੁਸੀਂ ਸਟੂਡੈਂਟ ਸਟੱਡੀ ਕਰਨੀ ਆ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੇਰੇ ਸਟੱਡੀ ਕਰਨ ਦਾ ਨਾਲ ਕੀ ਫਾਇਦਾ ਹੋਣਾ। ਇੱਦਾਂ ਨਾ ਹੋਵੇ ਕਿ ਤੁਸੀਂ ਸਟੱਡੀ ਕਰ ਲਈ, ਇੰਨਾ ਪੈਸਾ ਵੀ ਦਿੱਤਾ $20,000, $30,000, $40,000, ਪਰ ਤੁਹਾਡਾ PR ਵਿੱਚ ਉਹ ਕੁਆਲੀਫਿਕੇਸ਼ਨ ਮੰਨੀ ਨਹੀਂ ਜਾਂਦੀ। ਸੋ ਉਹਦੇ ਕਰਕੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਇਹ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਜਾਵੇ। ਐਂਡ ਦੈਨ the last option panel ਅਸੀਂ ਸਾਡਾ ਹੋਣਾ ਕਿ about career, ਕਿਹੜੇ ਜੌਬਸ ਸਾਡੇ ਆਸਟ੍ਰੇਲੀਆ ਦੇ ਵਿੱਚ ਹੁਣ ਡਿਮਾਂਡ ਵਿੱਚ ਹੈਗੇ ਆ, ਜੇ ਡਿਸੇਬਿਲਿਟੀ ਵਿੱਚ ਹੋਇਆ, ਜਾਂ ਏਜਡ ਕੇਅਰ, ਜਾਂ ਨਰਸਿੰਗ, ਟੀਚਿੰਗ, ਸੋਸ਼ਲ ਵਰਕ, ਉਹਦੇ ਵਿੱਚ ਤੁਹਾਨੂੰ ਕਿਹੋ ਜਿਹੀ ਸਟੱਡੀ ਚਾਹੀਦੀ, ਕਿੱਥੇ ਤੁਹਾਨੂੰ ਐਕਸਪੀਰੀਅੰਸ ਮਿਲਦਾ, ਕਿੱਥੇ ਤੁਹਾਨੂੰ ਫ੍ਰੀ ਕੋਰਸਿਸ ਮਿਲ ਸਕਦੇ ਆ। ਕਿਉਂਕਿ ਅਨਫੋਰਚੂਨੇਟਲੀ ਸਾਡੀ ਕਮਿਊਨਿਟੀ ਵਿੱਚ ਜਿਹੜੀ ਸੁਣੀ ਸੁਣਾਈ ਜ਼ਿਆਦਾ ਹੁੰਦੀ ਆ, ਪਰ ਜਿਹੜੀ ਰੀਅਲ ਡਿਮਾਂਡ ਵਿੱਚ ਸਾਡੀ ਲੋੜ ਹੈਗੀ, ਉਹਦੇ ਬਾਰੇ ਇੰਨਾ ਨਹੀਂ ਪਤਾ ਹੁੰਦਾ ਹੈਗਾ। ਬਿਲਕੁਲ। ਅਸੀਂ ਇੱਕ ਸਾਡੇ ਕਿਹਾ ਜਾਂਦਾ ਭੇਡ ਚਾਲ ਸਾਡੇ ਜ਼ਿਆਦਾ, ਕਿ ਇੱਕ ਬੰਦਾ ਜੇ ਲੱਗਾ ਆ, ਉਹ ਆਪਾਂ ਦੇਖ ਲੈਂਦੇ ਵੀ ਇਹ ਬਹੁਤ ਵਧੀਆ ਪੈਸੇ ਕਮਾ ਰਿਹਾ, ਆਪਾਂ ਜਾਣ ਬੁੱਝ ਕੇ ਕੋਰਸ ਕਰਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਵੀ, ਫਿਰ ਉਸ ਤੋਂ ਬਾਅਦ ਪਛਤਾਉਂਦੇ ਹਾਂ ਅਸੀਂ, ਆਪਣਾ ਟਾਈਮ ਵੀ ਬਰਬਾਦ ਕੀਤਾ, ਮਨੀ ਵੀ ਖਰਾਬ ਕੀਤੀ, ਤੇ ਬਾਅਦ ਵਿੱਚ ਜੌਬ ਉੱਥੇ ਹੁੰਦੀਆਂ ਨਹੀਂ। ਤੇ ਇਹ ਵਧੀਆ ਤੁਸੀਂ ਡਾਟਾ ਜਿਹੜਾ ਦੱਸੋਗੇ। ਕਿੱਥੇ ਇਹ ਪ੍ਰੋਗਰਾਮ ਜਿਹੜਾ ਸਾਰਾ ਕਰਵਾ ਰਹੇ ਤੁਸੀਂ? ਇਹ ਸਾਡਾ ਹੁਣ ਪ੍ਰੋਗਰਾਮ ਇਸ ਸੈਟਰਡੇ ਹੋਣਾ on 18th of May at Brisbane Sikh Education Centre from 2 to 5. Okay, so 3 ਘੰਟੇ ਲਈ ਹੋਣਾ। ਸੋ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਲੇਡੀਜ਼ ਨੂੰ ਦੱਸੋ। ਇਹ ਹੈਗਾ ਆਪਣਾ ਇਵੈਂਟ ਸਿਰਫ ਲੇਡੀਜ਼ ਲਈ, ਆਪਣੇ ਇੰਡੀਅਨ ਵੂਮਨ ਲਈ, ਐਂਡ ਇਹ ਸਿਰਫ ਆਪਣੇ ਸਿੱਖਾਂ ਲਈ ਨਹੀਂ। ਸੋ ਯਾਨੀ ਇੰਡੀਅਨ ਰੀਜਨ ਦੀ ਕੋਈ ਵੀ ਔਰਤ ਜਾ ਸਕਦੀ, ਇੰਡੀਅਨ origin। ਉਹਦੇ ਵਿੱਚ ਅਸੀਂ ਯੋਗਾ ਵੀ ਸੈਸ਼ਨ ਰੱਖਿਆ ਆ, ਐਂਡ ਫਿਟਨੈਸ ਸੈਸ਼ਨ ਵੀ ਰੱਖਿਆ ਆ। ਸੋ ਐਂਡ ਚਾਹ ਪਕੌੜੇ ਵੀ ਹੋਣੇ ਆ। ਵੈਸੇ ਉਹ ਤਾਂ ਯੋਗਾ ਦੇ ਨਾਲ ਚਾਹ ਪਕੌੜਿਆਂ ਦਾ ਕੀ ਸੰਬੰਧ ਹੋਇਆ? ਚਲੋ ਸਾਡੇ ਲੇਡੀਜ਼ ਲਈ ਥੋੜਾ ਮੋਟਾ ਤਾਂ ਫਿਰ ਇੰਜੋਇਮੈਂਟ ਵੀ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਤੇ ਇਹ ਵੀ ਸਹੀ ਆ। ਤੇ ਦੋਸਤ ਜਿਹੜੇ ਵੀ ਦੋਸਤ ਸਾਡੇ ਸੁਣ ਰਹੇ ਆ, ਤੇ ਉਹ ਆਪਣੀਆਂ ਜਿਹੜੀਆਂ ਵਾਈਫ ਆ ਉਹ ਵੀ ਉਹਨਾਂ ਦੇ ਨਾਲ ਜਾਣ, ਭੈਣਾਂ ਸਾਡੀਆਂ ਜਾਣ, ਤੇ ਬੱਚੇ ਜਿਹੜੇ ਜਾਂਦੇ ਕਈ ਵਾਰੀ, ਕਿਉਂਕਿ ਹੁਣ ਜਦੋਂ ਔਰਤਾਂ ਨੇ ਜਾਣਾ ਨਾਲ ਬੱਚੇ ਵੀ ਹੋਣੇ ਆ, ਤੇ ਬੱਚਿਆਂ ਲਈ ਕੋਈ ਪ੍ਰੋਗਰਾਮ ਹੈ? ਬੱਚਿਆਂ ਲਈ ਅਸੀਂ ਥੋੜਾ ਜਿਹਾ ਪਲੇ, ਫੇਸ ਪੇਂਟਿੰਗ ਜਾਂ ਪਲੇ ਏਰੀਆ ਇੰਤਜ਼ਾਮ ਕੀਤਾ ਹੋਗਾ। ਨਹੀਂ ਸਹੀ ਆ, ਕਿਉਂਕਿ ਬੱਚੇ ਜਿਹੜੇ ਕਈ ਵਾਰੀ ਟਰੈਵਲ ਕਰਦੇ ਆ ਫਿਰ ਉੱਥੇ, ਕਿਉਂਕਿ ਇਨਫੋਰਮੇਸ਼ਨ ਆਪਾਂ ਲੈਣੀ ਆ, ਤੇ ਬੱਚੇ ਨਾ ਸਾਂਭ ਹੋਏ ਫਿਰ ਔਖਾ ਜਿਹੜਾ ਹੋ ਜਾਂਦਾ। ਤੇ ਦੋਸਤੋ ਇਸ 18 ਤਰੀਕ ਨੂੰ ਯਾਨੀ ਕਿ ਸ਼ਨੀਵਾਰ ਵਾਲੇ ਦਿਨ ਇਹ ਪ੍ਰੋਗਰਾਮ ਜਿਹੜਾ ਹੋਣਾ ਆ, ਜਤਿੰਦਰ ਕੌਰ ਜੀ ਸਹਾਰਾ ਗਰੁੱਪ ਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਕਰਵਾਇਆ ਜਾ ਰਿਹਾ। ਜਿੱਦਾਂ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈਗੀ, ਚਾਹੇ ਉਹ ਮਾਈਗ੍ਰੇਸ਼ਨ ਦੇ ਰਿਲੇਟਿੰਗ ਹੈਗੀ ਆ, ਚਾਹੇ ਤੁਸੀਂ ਇਨਫੋਰਮੇਸ਼ਨ ਲੈਣੀ ਆ ਪੁਲਿਸ ਹਾਊ ਇਟ ਵਰਕਸ, ਤੇ ਜਾਂ ਤੁਸੀਂ ਵੂਮਨ ਹੈਲਥ ਇਸ਼ੂਜ਼ ਦੇ ਉੱਤੇ ਗੱਲ ਕਰਨੀ ਆ, ਜਾਂ ਇਨਫੋਰਮੇਸ਼ਨ ਜਿਹੜੀ ਆ ਤੁਸੀਂ ਲੈਣੀ ਆ, ਜਾਂ ਆਪਣੇ ਕੈਰੀਅਰ ਦੇ ਬਾਰੇ ਗੱਲ ਜਿਹੜੀ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ। ਤੇ ਨਾਲ ਦੀ ਨਾਲ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਉਤਸ਼ਾਹ ਜ਼ਰੂਰ ਵਧਾਓ। ਇਹ ਜ਼ਰੂਰੀ ਨਹੀਂ ਹੈਗਾ ਕਿ ਇਹ ਸਿਰਫ ਔਰਤਾਂ ਦੇ ਲਈ ਪ੍ਰੋਗਰਾਮ ਕਰ ਰਹੇ ਆ, ਕਿਉਂਕਿ ਇਹ ਇੱਕ ਅਹਿਮ ਹਿੱਸਾ ਹੁੰਦਾ ਸਾਡੀ ਕਮਿਊਨਿਟੀ ਦਾ, ਤੇ ਇਸ ਕਰਕੇ ਇਹਨਾਂ ਦੀ ਸਹਾਇਤਾ ਜਿਹੜੀ ਕਰਨੀ ਉਹ ਵੀ ਬਣਦੀ ਆ। ਕਿ ਪੈਸੇ ਤੋਂ ਬਿਨਾਂ ਤਾਂ ਕੰਮ ਨਹੀਂ ਚੱਲਦਾ ਜਤਿੰਦਰ ਕੌਰ ਜੀ, ਹੈ ਨਾ? ਪੈਸੇ ਜ਼ਰੂਰੀ ਆ, ਤੇ ਫਿਰ ਪੈਸੇ ਇਕੱਠੇ ਕਰਨ ਲਈ ਕੋਈ ਫੰਡ ਰੇਜ਼ਿੰਗ ਪ੍ਰੋਗਰਾਮ ਹੈ? ਸੋ ਇਹਨੂੰ ਅਸੀਂ ਫ੍ਰੀ ਇਵੈਂਟ ਰੱਖਿਆ ਸੀਗਾ, ਪਰ ਸਾਡੀ ਕੋਸ਼ਿਸ਼ ਹੈਗੀ ਆ
ਕਿ ਅਸੀਂ ਡੋਨੇਸ਼ਨਸ ਕਲੈਕਟ ਕਰਨੇ ਆ ਔਨ ਦ ਡੇ ਜੀ। ਜੋ ਸਾਡੇ ਸਹਾਰਾ ਹਾਊਸ ਲਈ ਉਹਦੇ ਲਈ ਫੰਡਸ ਸਾਨੂੰ ਹਮੇਸ਼ਾ ਲੋੜ ਪੈਂਦੀ ਆ ਜੀ। whether it's for groceries, emergency relief, ਜੀ। ਕਿਉਂਕਿ ਕਈ ਵਾਰੀ ਸਾਡੇ ਕੋਲ ਕਾਫੀ ਲੋੜਵੰਦ situations ਆਉਂਦੀਆਂ ਜੀ। ਸੋ ਉਹਦੇ ਵਿੱਚ ਠੀਕ ਹੈ ਅਸੀਂ ਪ੍ਰਾਈਸ ਨਹੀਂ ਲਾਈ ਐਂਟਰੈਂਸ ਫੀ ਲਈ ਜੀ। ਬਟ ਸਾਡੀ ਕੋਸ਼ਿਸ਼ ਹੋਊਗੀ ਉਸ ਦਿਨ ਤੇ ਜੇ ਵੱਧ ਤੋਂ ਵੱਧ ਡੋਨੇਸ਼ਨਸ ਮਿਲੇ ਜਾਣ ਐਂਡ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਨੀ ਆ ਓਵਰ ਦ ਕਮਿੰਗ ਈਅਰ that donations raise ਹੋਵੇ ਜੀ। ਸਾਡਾ ਇਹ ਵੀ ਪਲਾਨ ਹੈਗਾ later on ਜੇ ਸਾਡਾ successful ਹੋਇਆ ਕਿ ਅਸੀਂ ਬੰਦਿਆਂ ਤੇ ਵੀ men's health well-being expo ਰੱਖਾਂਗੇ ਜੀ। in a few months time so ਜੀ yeah ਜ਼ਰੂਰ ਕਿਉਂਕਿ ਆਦਮੀ ਵੀ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਹੈਗੇ ਆ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਤੇ ਕੋਈ ਰਜਿਸਟ੍ਰੇਸ਼ਨ ਪਹਿਲਾਂ ਜਾਂ ਦੱਸਣਾ ਪੈਂਦਾ ਵੀ ਅਸੀਂ ਆ ਰਹੇ ਹਾਂ ਇਦਾਂ ਦੀ ਕੋਈ ਹੈ ਜਾਂ ਸਿੱਧੇ ਤੁਸੀਂ ਕੁੰਡਾ ਖੜਕਾਓ ਤੇ ਆ ਜਾਓ ਤੁਸੀਂ ਸਿੱਧੇ ਆ ਜਾਓ from 2 to 5 2 to 5 yeah so Brisbane Sikh Education Centre ਹੈਗਾ on 2703 Logan Road corner of Logan Road and 8 Mile Plains and free event so ਵੋਟ ਪਾ ਕੇ so ਉਧਰ ਆ ਜਾਓ ਜੀ ਇਹ ਵੀ ਸਹੀ ਆ ਤੁਸੀਂ ਦੱਸਦਾ ਵੀ ਵੋਟ ਦੇ ਵਿੱਚ ਵੀ ਜ਼ਰੂਰ ਹਿੱਸਾ ਲਓ ਕਿਉਂਕਿ 18 ਤਰੀਕ ਨੂੰ ਵੋਟਾਂ ਵੀ ਜਿਹੜੀਆਂ ਆਸਟ੍ਰੇਲੀਆ ਦੀਆਂ ਫੈਡਰਲ ਇਲੈਕਸ਼ਨਸ ਜਿਹੜੀਆਂ ਹੈਗੀਆਂ ਤੇ ਦੋਸਤੋ ਇਲੈਕਸ਼ਨ ਦੇ ਵਿੱਚ ਤੁਸੀਂ ਵੋਟ ਦਾ ਅਧਿਕਾਰ ਆਪਣੇ ਵਰਤ ਕੇ ਬਹੁਤਾ ਇੱਥੇ ਟਾਈਮ ਨਹੀਂ ਲੱਗਦਾ ਵੋਟ ਪਾ ਕੇ ਤੇ ਸਿੱਧੇ ਤੁਸੀਂ ਉੱਥੇ ਪਹੁੰਚੋ ਤੇ ਜਾ ਕੇ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਆ ਉਹਦਾ ਤੁਸੀਂ ਜ਼ਰੂਰ ਲਾਹਾ ਲਾਓ ਤੇ ਜਤਿੰਦਰ ਕੌਰ ਜੀ ਐਂਡ ਆਫ ਦਾ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਤੇ ਆ ਕੇ ਆਪਣੇ ਕੀਮਤੀ ਵਿਚਾਰ ਜਿਹੜੇ ਆ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਤੇ ਤੁਸੀਂ ਹੁਣ ਜਾਂਦੇ ਜਾਂਦੇ ਤਕੀਦ ਕਰ ਦਿਓ ਕਿ ਜ਼ਰੂਰ ਪਹੁੰਚਣ ਹਾਂਜੀ ਸੋ ਸੰਗਤਾਂ ਜ਼ਰੂਰ ਬੇਨਤੀ ਹੈਗੀ ਆ ਪਲੀਜ਼ ਕਮ ਔਨ ਸੈਟਰਡੇ 18th of May from 2 to 5 Brisbane Sikh Education Centre free event ਹੈਗਾ ਆਪਣੇ Indian Women's Health Expo ਜੀ ਤੇ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਇਹ ਸਨ ਜਤਿੰਦਰ ਕੌਰ ਜੀ ਤੇ ਨਾਲ ਨਾਲ ਅਸੀਂ ਧੰਨਵਾਦ ਕਰ ਦਈਏ ਬ੍ਰਿਸਬੇਨ ਲੋਗਨ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਤੇ ਉਹ ਬਹੁਤ ਸ਼ਲਾਘਾਯੋਗ ਜਿਹੜਾ ਕੰਮ ਆ ਇਹ ਹੋ ਰਿਹਾ ਜਤਿੰਦਰ ਕੌਰ ਜੀ ਉਹਨਾਂ ਦਾ ਬਹੁਤ ਸ਼ਲਾਘਾਯੋਗ ਕੰਮ ਆ ਸਹਾਰਾ ਗਰੁੱਪ ਦਾ ਤੇ ਤੁਸੀਂ ਜ਼ਰੂਰ ਉੱਥੇ ਪਹੁੰਚੋ ਤੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਦੇਖਦੇ ਰਹੋ ਇੰਡੋਸ ਟੀਵੀ ਤੁਸੀਂ ਦੋਸਤੋ ਸਾਨੂੰ ਰੀਅਲ ਟੀਵੀ 440 ਨੰਬਰ ਦੇ ਉੱਤੇ ਦੇਖ ਸਕਦੇ ਹੋ YouTube ਦੇ ਉੱਤੇ ਤੁਸੀਂ ਇਹ ਜ਼ਰੂਰ ਦੇਖੋ ਪ੍ਰੋਗਰਾਮ ਤੇ ਨਾਲ ਸਬਸਕ੍ਰਾਈਬ ਕਰਨਾ ਜਿਹੜਾ ਆ ਨਾ ਭੁੱਲਣਾ ਤੇ ਅਗਲੇ ਹਫਤੇ ਆਪਾਂ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ